ਸੋ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਅਗਲੀ ਖਬਰ ਦੇ ਵਿੱਚ ਪੂਰੀ ਦੁਨੀਆ ਇਸ ਵੇਲੇ ਹਿੱਲੀ ਪਈ ਹੈ ਇਨਫਲੇਸ਼ਨ ਨੂੰ ਲੈ ਕੇ। ਆਪਣਾ ਸਾਡਾ ਖੁਦ ਦਾ ਮੁਲਕ ਅਮਰੀਕਾ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ। ਸ਼੍ਰੀਲੰਕਾ ਤੋਂ ਖਬਰ ਆ ਰਹੀ ਆ ਕਿ ਸ਼੍ਰੀਲੰਕਾ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਗਈ ਆ, 6.2% ਸਤੰਬਰ 'ਚ ਸੀ, ਪਿਛਲੇ ਸਤੰਬਰ ਦੇ ਵਿੱਚ। ਉਹ ਵੱਧ ਕੇ 17.5% ਫਰਵਰੀ 'ਚ ਹੋ ਗਈ ਆ, 5 ਮਹੀਨਿਆਂ ਦੇ ਵਿੱਚ। ਤੇ ਪ੍ਰਾਈਸਿਸ ਫੂਡ ਦੀਆਂ, ਦਵਾਈਆਂ ਦੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਤੇ ਲੋਕ ਖਰੀਦ ਨਹੀਂ ਸਕਦੇ। ਕਰੰਸੀ ਦਾ ਉੱਥੇ ਇੰਨਾ ਬੁਰਾ ਹਾਲ ਹੋ ਗਿਆ ਵੀ 70% ਉਹਨਾਂ ਦੀ ਜਿਹੜੀ ਕਰੰਸੀ ਆ ਉਹ ਸਲਮ ਕਰ ਗਈ ਆ, 2.31 ਬਿਲੀਅਨ ਦੇ ਬਰਾਬਰ। ਤੇ ਪ੍ਰੋਟੈਸਟ ਬਹੁਤ ਹੋ ਰਿਹਾ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਦੀ ਪਾਰਲੀਮੈਂਟ ਨੂੰ ਘੇਰਿਆ ਹੋਇਆ ਆ। ਬਹੁਤ ਸਾਰੇ ਅੱਜ ਮਿਨਿਸਟਰਸ, ਉਹਨਾਂ ਦੇ ਕੈਬਨਿਟ ਮਿਨਿਸਟਰ, ਈਵਨ ਉੱਥੇ ਦਾ ਸੈਂਟਰਲ ਬੈਂਕ ਦਾ ਗਵਰਨਰ, ਉਹ ਵੀ ਰਿਜ਼ਾਈਨ ਕਰ ਗਿਆ ਆ। ਮਿਨਿਸਟਰ ਆਫ ਜਸਟਿਸ ਤੇ ਮਿਨਿਸਟਰ ਆਫ ਯੂਥ ਤੇ ਸਪੋਰਟਸ, ਜਿਹੜਾ ਕਿ ਉੱਥੇ ਦੇ ਪ੍ਰੈਜ਼ੀਡੈਂਟ ਦਾ ਭਤੀਜਾ ਆ, ਉਹ ਵੀ ਰਿਜ਼ਾਈਨ ਕਰ ਗਿਆ ਵੀ ਮੇਰੇ ਤੋਂ ਨਹੀਂ ਇਹ ਹੈਂਡਲ ਹੁੰਦਾ। ਇੰਨੀ ਬੁਰੀ ਸਿਚੁਏਸ਼ਨ ਬਣੀ ਹੋਈ ਆ, ਫੂਡ ਦੀ, ਮੈਡੀਸਨ ਦੀ, ਫਿਊਲ ਦੀ ਪ੍ਰਾਈਸਿਸ ਇੰਨੀਆਂ ਆ, ਕਹਿੰਦੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੁਪਰ ਮਾਰਕੀਟਸ, ਗੈਸ ਸਟੇਸ਼ਨਾਂ ਦੇ, ਫਾਰਮੇਸੀ ਦੇ ਬਾਹਰ। ਤੇ ਲੋਕਾਂ ਦੇ ਕੋਲ ਪੈਸੇ ਨਹੀਂ, ਇੰਨੀ ਜ਼ਿਆਦਾ ਕੀਮਤ ਚੀਜ਼ਾਂ ਦੀ ਵੱਧ ਗਈ ਹੈਗੀ ਆ। ਸੋ ਉੱਥੇ ਦੀ ਸਰਕਾਰ ਤਾਂ ਹੁਣ ਡਿੱਗੀ ਆ, ਪਰ ਬਹੁਤ ਜ਼ਿਆਦਾ ਅਨਰੈਸਟ ਇਸ ਵੇਲੇ ਸ਼੍ਰੀਲੰਕਾ ਦੇ ਵਿੱਚ ਫੈਲਿਆ ਹੋਇਆ ਹੈ। ਜੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਸੈਲਾਨੀਆਂ ਦੇ ਲਈ ਬੜੀ ਐਸੀ ਚਹੇਤੀ ਥਾਂ ਸੀਗੀ ਜਿੱਥੇ ਲੋਕ ਘੁੰਮਣ ਦੇ ਲਈ ਜਾਂਦੇ ਸੀਗੇ, ਪਰ ਸਥਿਤੀ ਬਹੁਤ ਜ਼ਿਆਦਾ ਬੈਡ ਆ। ਚਾਈਨਾ ਨੇ ਇਸ ਮੁਲਕ ਦੀਆਂ ਬੰਦਰਗਾਹਾਂ ਤੋਂ ਲੈ ਕੇ ਬਹੁਤ ਸਾਰਾ ਹਿੱਸਾ ਜਿਹੜਾ ਉਹ ਖਰੀਦ ਲਿਆ ਆ। ਅਧੀਨ ਹੀ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਜੇ ਸ਼ਬਦ ਵਰਤ ਲਈਏ ਤਾਂ ਉਹ ਕੋਈ ਬਹੁਤਾ ਡਿਫਰੈਂਟ ਨਹੀਂ ਆ। ਇਹ ਸਥਿਤੀ ਜਿਹੜੀ ਸ਼੍ਰੀਲੰਕਾ ਦੀ ਉਹ ਬਣ ਚੁੱਕੀ ਹੈਗੀ ਆ। ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਉਸ ਮੁਲਕ ਦਾ ਕੀ ਬਣਨਾ ਹੈ। ਸਭ ਨੂੰ ਪਤਾ ਹੈ ਵੀ ਉੱਥੇ ਵੀ ਜਿਹੜੇ ਤਮਿਲਸ ਜਿਹੜੇ ਲੋਕ ਸੀ, ਇੱਕ ਪਾਸੇ ਉਹਨਾਂ ਨੂੰ ਭਾਰਤ ਦੇ ਹੁਕਮਰਾਨਾਂ ਨੇ ਇੱਧਰੋਂ ਜਿਹੜਾ ਉਹ ਮਾਰ ਧਾੜ ਕੀਤੀ, ਤੇ ਉਧਰੋਂ ਸ਼੍ਰੀਲੰਕਾ ਦੇ ਵਿੱਚ ਵੀ ਇਹੀ ਕੁਛ ਉਹਨਾਂ ਦੇ ਨਾਲ ਵੀ ਜਿਹੜਾ ਉੱਥੇ ਵਾਪਰਿਆ ਸੀ। ਉਹ ਵੀ ਵਿਚਾਰੇ ਬੜੇ ਲਤਾੜੇ ਜਿਹੜੇ ਉਹ ਰਹੇ ਸੀਗੇ, ਪਰ ਹੁਣ ਓਵਰਆਲ ਸ਼੍ਰੀਲੰਕਾ ਦੀ ਸਥਿਤੀ ਕਾਫੀ ਮਾੜੀ ਉਹ ਬਣੀ ਆ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਹਿੰਦੇ ਜਿਹੜੀ ਟਵਿੱਟਰ ਕੰਪਨੀ ਆ ਉਸ ਦੇ ਸ਼ੇਅਰ ਕਾਫੀ ਅਚਾਨਕ ਵੱਧ ਗਏ ਜਦ ਇਹ ਜਿਹੜੇ ਸ਼ੇਅਰ ਹੋਲਡਰਸ ਆ ਉਹਨਾਂ ਨੂੰ ਇਹ ਪਤਾ ਲੱਗਾ ਜਾਂ ਇਨਵੈਸਟਰਸ ਨੂੰ ਪਤਾ ਲੱਗਾ ਵੀ ਈਲੋਨ ਮਸਕ ਆ ਉਸਨੇ 9% ਸਟੇਕ ਇਸ ਸੋਸ਼ਲ ਮੀਡੀਆ ਕੰਪਨੀ ਦੇ ਵਿੱਚ ਖਰੀਦ ਲਿਆ ਆ। ਬੀਤੇ ਦਿਨਾਂ ਦੇ ਵਿੱਚ ਈਲੋਨ ਮਸਕ ਨੇ ਟਵਿੱਟਰ ਦੇ ਉੱਤੇ ਹੀ ਇੱਕ ਆਪਣੇ ਕੋਲੋਂ ਹੀ ਇੱਕ ਕਹਿੰਦੇ ਆ ਵੀ ਕਰਵਾਇਆ ਸੀਗਾ, ਪੋਲ ਕਰਵਾਈ ਸੀ ਵੀ ਕੀ ਤੁਸੀਂ ਇੱਕ ਨਵਾਂ ਪਲੇਟਫਾਰਮ ਜਿਹੜਾ ਉਹ ਚਾਹੁੰਦੇ ਆ, ਤਾਂ ਉਹਦੇ ਸਪੋਰਟਰਸ ਨੇ ਕਿਹਾ ਸੀਗਾ ਵੀ ਹਾਂ। ਪਰ ਉਹ ਇੱਕ ਗੱਲ ਵੱਖਰੀ ਬਣ ਜਾਂਦੀ ਹੈ। ਪਰ ਟਵਿੱਟਰ ਨੇ ਇਸ ਟਾਈਮ ਕਾਫੀ ਜਗ੍ਹਾ ਆਪਣੀ ਬਣਾਈ ਹੋ ਗਈ ਆ ਸੋਸ਼ਲ ਮੀਡੀਆ ਦੇ ਇਸ ਪੂਰੇ ਕਹਿ ਲਓ ਵੀ ਇੱਕ ਦੂਜੇ ਦੇ ਨਾਲ ਸਿੰਗ ਫਸਦੀਆਂ ਕੰਪਨੀਆਂ ਆ ਉਸ ਦੇ ਵਿੱਚ। ਸੋ ਪਰ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਸ਼ੇਅਰ ਜਿਹੜੇ ਉਹ ਜ਼ਰੂਰ ਤਾਂ ਨੂੰ ਉਹਨਾਂ ਨੇ ਛਾਲ ਮਾਰੀ ਆ। ਉਸ ਦਾ ਫਾਊਂਡਰ ਆ ਉਹ ਖੁਦ ਤਾਂ ਇਸ ਕੰਪਨੀ ਤੋਂ ਕਹਿ ਲਓ ਵੀ ਸੰਨਿਆਸ ਲੈ ਕੇ ਅੱਗੇ ਜਿਹੜਾ ਉਹ ਤੁਰ ਚੁੱਕਾ ਆ। ਸੋ ਇਨਫਲੇਸ਼ਨ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਅਗਲੀ ਖਬਰ ਦੇ ਵਿੱਚ ਪੂਰੀ ਦੁਨੀਆ ਇਸ ਵੇਲੇ ਹਿੱਲੀ ਪਈ ਹੈ ਇਨਫਲੇਸ਼ਨ ਨੂੰ ਲੈ ਕੇ। ਆਪਣਾ ਸਾਡਾ ਖੁਦ ਦਾ ਮੁਲਕ ਅਮਰੀਕਾ ਦੇ ਵਿੱਚ ਵੀ ਬਹੁਤ ਬੁਰਾ ਹਾਲ ਆ। ਸ਼੍ਰੀਲੰਕਾ ਤੋਂ ਖਬਰ ਆ ਰਹੀ ਆ ਕਿ ਸ਼੍ਰੀਲੰਕਾ ਦੇ ਵਿੱਚ ਇਨਫਲੇਸ਼ਨ ਇੰਨੀ ਵੱਧ ਗਈ ਆ, 6.2% ਸਤੰਬਰ 'ਚ ਸੀ, ਪਿਛਲੇ ਸਤੰਬਰ ਦੇ ਵਿੱਚ। ਉਹ ਵੱਧ ਕੇ 17.5% ਫਰਵਰੀ 'ਚ ਹੋ ਗਈ ਆ, 5 ਮਹੀਨਿਆਂ ਦੇ ਵਿੱਚ। ਤੇ ਪ੍ਰਾਈਸਿਸ ਫੂਡ ਦੀਆਂ, ਦਵਾਈਆਂ ਦੀਆਂ ਇੰਨੀਆਂ ਜ਼ਿਆਦਾ ਵੱਧ ਗਈਆਂ ਤੇ ਲੋਕ ਖਰੀਦ ਨਹੀਂ ਸਕਦੇ। ਕਰੰਸੀ ਦਾ ਉੱਥੇ ਇੰਨਾ ਬੁਰਾ ਹਾਲ ਹੋ ਗਿਆ ਵੀ 70% ਉਹਨਾਂ ਦੀ ਜਿਹੜੀ ਕਰੰਸੀ ਆ ਉਹ ਸਲਮ ਕਰ ਗਈ ਆ, 2.31 ਬਿਲੀਅਨ ਦੇ ਬਰਾਬਰ। ਤੇ ਪ੍ਰੋਟੈਸਟ ਬਹੁਤ ਹੋ ਰਿਹਾ ਆ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਥੇ ਦੀ ਪਾਰਲੀਮੈਂਟ ਨੂੰ ਘੇਰਿਆ ਹੋਇਆ ਆ। ਬਹੁਤ ਸਾਰੇ ਅੱਜ ਮਿਨਿਸਟਰਸ, ਉਹਨਾਂ ਦੇ ਕੈਬਨਿਟ ਮਿਨਿਸਟਰ, ਈਵਨ ਉੱਥੇ ਦਾ ਸੈਂਟਰਲ ਬੈਂਕ ਦਾ ਗਵਰਨਰ, ਉਹ ਵੀ ਰਿਜ਼ਾਈਨ ਕਰ ਗਿਆ ਆ। ਮਿਨਿਸਟਰ ਆਫ ਜਸਟਿਸ ਤੇ ਮਿਨਿਸਟਰ ਆਫ ਯੂਥ ਤੇ ਸਪੋਰਟਸ, ਜਿਹੜਾ ਕਿ ਉੱਥੇ ਦੇ ਪ੍ਰੈਜ਼ੀਡੈਂਟ ਦਾ ਭਤੀਜਾ ਆ, ਉਹ ਵੀ ਰਿਜ਼ਾਈਨ ਕਰ ਗਿਆ ਵੀ ਮੇਰੇ ਤੋਂ ਨਹੀਂ ਇਹ ਹੈਂਡਲ ਹੁੰਦਾ। ਇੰਨੀ ਬੁਰੀ ਸਿਚੁਏਸ਼ਨ ਬਣੀ ਹੋਈ ਆ, ਫੂਡ ਦੀ, ਮੈਡੀਸਨ ਦੀ, ਫਿਊਲ ਦੀ ਪ੍ਰਾਈਸਿਸ ਇੰਨੀਆਂ ਆ, ਕਹਿੰਦੇ ਲੰਮੀਆਂ ਲਾਈਨਾਂ ਲੱਗੀਆਂ ਹੋਈਆਂ ਸੁਪਰ ਮਾਰਕੀਟਸ, ਗੈਸ ਸਟੇਸ਼ਨਾਂ ਦੇ, ਫਾਰਮੇਸੀ ਦੇ ਬਾਹਰ। ਤੇ ਲੋਕਾਂ ਦੇ ਕੋਲ ਪੈਸੇ ਨਹੀਂ, ਇੰਨੀ ਜ਼ਿਆਦਾ ਕੀਮਤ ਚੀਜ਼ਾਂ ਦੀ ਵੱਧ ਗਈ ਹੈਗੀ ਆ। ਸੋ ਉੱਥੇ ਦੀ ਸਰਕਾਰ ਤਾਂ ਹੁਣ
ਡਿਗੀ ਆ, ਪਰ ਬਹੁਤ ਜ਼ਿਆਦਾ ਅਨਰੈਸਟ ਇਸ ਵੇਲੇ ਸ਼੍ਰੀਲੰਕਾ ਦੇ ਵਿੱਚ ਫੈਲਿਆ ਹੋਇਆ ਹੈ। ਜੀ, ਕਹਿੰਦੇ ਵੀ ਇੱਕ ਟਾਈਮ ਦੇ ਉੱਤੇ ਸੈਲਾਨੀਆਂ ਦੇ ਲਈ ਬੜੀ ਐਸੀ ਚਹੇਤੀ ਥਾਂ ਸੀਗੀ, ਜਿੱਥੇ ਲੋਕ ਘੁੰਮਣ ਦੇ ਲਈ ਜਾਂਦੇ ਸੀਗੇ, ਪਰ ਸਥਿਤੀ ਬਹੁਤ ਜ਼ਿਆਦਾ ਬੈਡ ਆ। ਚਾਈਨਾ ਨੇ ਇਸ ਮੁਲਕ ਦੀਆਂ ਬੰਦਰਗਾਹਾਂ ਤੋਂ ਲੈ ਕੇ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਹ ਖਰੀਦ ਲਿਆ ਆ। ਅਧੀਨ ਹੀ ਇੱਕ ਹਿਸਾਬ ਦੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਜੇ ਸ਼ਬਦ ਵਰਤ ਲਈਏ ਤਾਂ ਉਹ ਕੋਈ ਬਹੁਤਾ ਡਿਫਰੈਂਟ ਨਹੀਂ ਆ। ਇਹ ਸਥਿਤੀ ਜਿਹੜੀ ਸ਼੍ਰੀਲੰਕਾ ਦੀ ਉਹ ਬਣ ਚੁੱਕੀ ਹੈਗੀ ਆ। ਪਤਾ ਨਹੀਂ ਅੱਗੇ ਆਉਣ ਵਾਲੇ ਸਮੇਂ 'ਚ ਉਸ ਮੁਲਕ ਦਾ ਕੀ ਬਣਨਾ ਹੈ। ਸਭ ਨੂੰ ਪਤਾ ਹੈ ਵੀ ਉੱਥੇ ਵੀ ਜਿਹੜੇ ਤਮਿਲਸ ਜਿਹੜੇ ਲੋਕ ਸੀ, ਇੱਕ ਪਾਸੇ ਉਹਨਾਂ ਨੂੰ ਭਾਰਤ ਦੇ ਹੁਕਮਰਾਨਾਂ ਨੇ ਇੱਧਰੋਂ ਜਿਹੜਾ ਉਹ ਮਾਰ-ਧਾੜ ਕੀਤੀ ਤੇ ਉੱਧਰੋਂ ਸ਼੍ਰੀਲੰਕਾ ਦੇ ਵਿੱਚ ਵੀ ਇਹੀ ਕੁਛ ਉਹਨਾਂ ਦੇ ਨਾਲ ਵੀ ਜਿਹੜਾ ਉੱਥੇ ਵਾਪਰਿਆ ਸੀ। ਉਹ ਵੀ ਵਿਚਾਰੇ ਬੜੇ ਲਤਾੜੇ ਜਿਹੜੇ ਉਹ ਰਹੇ ਸੀਗੇ, ਪਰ ਹੁਣ ਓਵਰਆਲ ਸ਼੍ਰੀਲੰਕਾ ਦੀ ਸਥਿਤੀ ਕਾਫੀ ਮਾੜੀ ਉਹ ਬਣੀ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਅੱਜ ਕਹਿੰਦੇ ਜਿਹੜੀ ਟਵਿੱਟਰ ਕੰਪਨੀ ਆ ਉਸ ਦੇ ਸ਼ੇਅਰ ਕਾਫੀ ਅਚਾਨਕ ਵੱਧ ਗਏ ਜਦ ਇਹ ਜਿਹੜੇ ਸ਼ੇਅਰ ਹੋਲਡਰਸ ਆ ਉਹਨਾਂ ਨੂੰ ਇਹ ਪਤਾ ਲੱਗਾ ਜਾਂ ਇਨਵੈਸਟਰਸ ਨੂੰ ਪਤਾ ਲੱਗਾ ਵੀ ਈਲੋਨ ਮਸਕ ਆ ਉਸਨੇ 9% ਸਟੇਕ ਇਸ ਸੋਸ਼ਲ ਮੀਡੀਆ ਕੰਪਨੀ ਦੇ ਵਿੱਚ ਖਰੀਦ ਲਿਆ ਆ। ਬੀਤੇ ਦਿਨਾਂ ਦੇ ਵਿੱਚ ਈਲੋਨ ਮਸਕ ਨੇ ਟਵਿੱਟਰ ਦੇ ਉੱਤੇ ਹੀ ਇੱਕ ਆਪਣੇ ਕੋਲੋਂ ਹੀ ਇੱਕ ਕਹਿੰਦੇ ਆ ਵੀ ਕਰਵਾਇਆ ਸੀਗਾ, ਪੋਲ ਕਰਵਾਈ ਸੀ ਵੀ ਕੀ ਤੁਸੀਂ ਇੱਕ ਨਵਾਂ ਪਲੇਟਫਾਰਮ ਜਿਹੜਾ ਉਹ ਚਾਹੁੰਦੇ ਆ, ਤਾਂ ਉਹਦੇ ਸਪੋਰਟਰਸ ਨੇ ਕਿਹਾ ਸੀਗਾ ਵੀ ਹਾਂ, ਪਰ ਉਹ ਇੱਕ ਗੱਲ ਵੱਖਰੀ ਬਣ ਜਾਂਦੀ ਹੈ। ਪਰ ਟਵਿੱਟਰ ਨੇ ਇਸ ਟਾਈਮ ਕਾਫੀ ਜਗ੍ਹਾ ਆਪਣੀ ਬਣਾਈ ਹੋ ਗਈ ਆ ਸੋਸ਼ਲ ਮੀਡੀਆ ਦੇ ਇਸ ਪੂਰੇ ਕਹਿ ਲਓ ਵੀ ਇੱਕ ਦੂਜੇ ਦੇ ਨਾਲ ਸਿੰਗ ਫਸਦੀਆਂ ਕੰਪਨੀਆਂ ਆ ਉਸ ਦੇ ਵਿੱਚ। ਸੋ ਪਰ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਟਵਿੱਟਰ ਦੇ ਸ਼ੇਅਰ ਜਿਹੜੇ ਉਹ ਜ਼ਰੂਰ ਤਾਂ ਨੂੰ ਉਹਨਾਂ ਨੇ ਛਾਲ ਮਾਰੀ ਆ। ਉਸ ਦਾ ਫਾਊਂਡਰ ਆ ਉਹ ਖੁਦ ਤਾਂ ਇਸ ਕੰਪਨੀ ਤੋਂ ਕਹਿ ਲਓ ਵੀ ਸੰਨਿਆਸ ਲੈ ਕੇ ਅੱਗੇ ਜਿਹੜਾ ਉਹ ਤੁਰ ਚੁੱਕਾ ਆ।